ਸਲੀਬ ਤੇ ਚੌਥਾ ਕਲਮਾ ਕਫਾਰਾ। ਦੋਸਤੋ, ਜਦੋਂ ਦੁਪਹਿਰ ਦੇ ਵੇਲੇ ਹਰ ਪਾਸੇ ਹਨੇਰਾ ਛਾ ਗਿਆ ਤੇ ਯਿਸੂ ਨੇ ਪੁਕਾਰ ਕੇ ਆਖਿਆ, ਏਲੀ ਏਲੀ ਲਮਾ ਸ਼ਬਕਤਨੀ, ਯਾਨੀ ਐ ਮੇਰੇ ਖੁਦਾ ਤੂੰ ਮੈਨੂੰ ਕਿਉਂ ਛੱਡ ਦਿੱਤਾ। ਇਹ ਯਿਸੂ ਦੀ ਕਮਜ਼ੋਰੀ ਨਹੀਂ ਬਲਕਿ ਸਾਡੇ ਕਫਾਰੇ ਦੀ ਇੰਤਹਾ ਸੀ। ਇਸ ਕਲਮੇ ਵਿੱਚ ਸਾਡੇ ਲਈ ਤਿੰਨ ਸਚਾਈਆਂ ਨੇ। ਪਹਿਲੀ ਸਚਾਈ ਗੁਨਾਹ ਦੀ ਹੌਲਨਾਕੀ ਉੱਤੇ ਕਰਾਹੀਅਤ। ਖੁਦਾ ਪਾ ਕੇ ਤੇ ਗੁਨਾਹ ਨਾਲ ਕਰਾਹੀਅਤ ਕਰਦਾ ਏ। ਉਸ ਵੇਲੇ ਸਾਡੀ ਜ਼ਿੰਦਗੀ ਦੀ ਸਾਰੀ ਗੰਦਗੀ ਯਿਸੂ ਉੱਤੇ ਲੱਦੀ ਹੋਈ ਸੀ। ਗੁਨਾਹ ਦਾ ਸਭ ਤੋਂ ਵੱਡਾ ਨੁਕਸਾਨ ਜੁਦਾਈ ਏ ਤੇ ਯਿਸੂ ਨੇ ਉਹ ਜੁਦਾਈ ਸਾਡੇ ਬਦਲੇ ਸਹੀ ਤਾਂ ਕਿ ਅਸੀਂ ਪਾਕ ਹੋ ਸਕੀਏ। ਦੂਜੀ ਸਚਾਈ ਗਤਸਮਨੀ ਦੀ ਦੁਆ ਦਾ ਜਵਾਬ। ਗਤਸਮਨੀ ਦੇ ਬਾਗ ਵਿੱਚ ਯਿਸੂ ਨੇ ਦੁਆ ਕੀਤੀ ਸੀ ਕਿ ਇਹ ਪਿਆਲਾ ਟਲ ਜਾਏ, ਕਿਉਂਕਿ ਉਹਨੂੰ ਪਤਾ ਸੀ ਕਿ ਗੁਨਾਹ ਦੀ ਵਜ੍ਹਾ ਤੋਂ ਬਾਪ ਉਹਦੇ ਤੋਂ ਨਜ਼ਰ ਹਟਾ ਲਵੇਗਾ। ਡਾਕਟਰ ਕੇ.ਐਲ. ਨਾਸਰ ਕਹਿੰਦੇ ਨੇ, ਛੱਡੇ ਜਾਣ ਦਾ ਸਿਰਫ ਇੱਕੋ ਹੀ ਸਬਬ ਸੀ, ਯਾਨੀ ਗੁਨਾਹ। ਸਾਡੇ ਗੁਨਾਹਾਂ ਦੇ ਕਾਰਨ ਉਹ ਛੱਡਿਆ ਗਿਆ, ਉਹ ਸਾਡੀ ਖਾਤਰ ਛੱਡਿਆ ਗਿਆ ਤਾਂ ਜੋ ਅਸੀਂ ਛੱਡੇ ਨਾ ਜਾਈਏ। ਤੀਜੀ ਸਚਾਈ ਬਾਪ ਨਾਲ ਲਾਜ਼ਵਾਲ ਵਫਾਦਾਰੀ। ਦਰਦ ਦੀ ਇੰਤਹਾ ਵਿੱਚ ਵੀ ਯਿਸੂ ਨੇ ਖੁਦਾ ਨੂੰ ਹੀ ਪੁਕਾਰਿਆ। ਇਹ ਸਾਡੀ ਤਨਹਾਈ ਦਾ ਹੱਲ ਹੈ। ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਇਕੱਲੇ ਹੋ ਤੇ ਯਾਦ ਰੱਖੋ, ਯਹੋਨਾ 8:29 ਆਇਤ ਵਿੱਚ ਲਿਖਿਆ ਹੈ, ਬਾਪ ਨੇ ਯਿਸੂ ਨੂੰ ਇਕੱਲਾ ਨਹੀਂ ਛੱਡਿਆ ਸੀ ਬਲਕਿ ਇੱਕ ਆਰਜ਼ੀ ਜੁਦਾਈ ਸਾਡੀ ਨਜਾਤ ਲਈ ਸੀ। ਹੁਣ ਅਸੀਂ ਕਦੀ ਇਕੱਲੇ ਨਹੀਂ ਹਾਂ। ਇਸ ਕਲਮੇ ਦਾ ਨਿਚੋੜ ਹੈ, ਅੱਜ ਜੇ ਅਸੀਂ ਖੁਦਾ ਦੇ ਨੇੜੇ ਹਾਂ ਤੇ ਸਿਰਫ ਇਸ ਲਈ ਕਿ ਯਿਸੂ ਨੇ ਸਾਡੇ ਲਈ ਖੁਦਾ ਦੀ ਦੂਰੀ ਕਬੂਲ ਕੀਤੀ। ਇਹ ਉਦਾਸੀ ਦਾ ਬੋਲ ਨਹੀਂ ਬਲਕਿ ਸਾਡੀ ਆਜ਼ਾਦੀ ਦੀ ਕੀਮਤ ਹੈ। ਯਿਸੂ ਨੇ ਸਾਡਾ ਬਦਲਾ ਚੁਕਾਇਆ ਤਾਂ ਕਿ ਅਸੀਂ ਹਮੇਸ਼ਾ ਲਈ ਬਾਪ ਦੇ ਵਫਾਦਾਰ ਧੀਆਂ ਤੇ ਪੁੱਤਰ ਬਣ ਸਕੀਏ। ਖੁਦਾਵੰਦ ਸਾਨੂੰ ਤੌਫੀਕ ਅਤਾ ਫਰਮਾਵੇ, ਅਸੀਂ ਉਹਦੇ ਵਫਾਦਾਰ ਧੀਆਂ ਤੇ ਪੁੱਤਰ ਬਣ ਕੇ ਜ਼ਿੰਦਗੀ ਗੁਜ਼ਾਰੀਏ। ਆਮੀਨ।